ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਜਸਵਿੰਦਰ ਸਿੰਘ ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲਾ ਐਰੀਜ਼ੋਨਾ, GN ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਅਸੈਂਤਾ ਨੇ ਲਾਦੀ ਨਿਮਾ ਸੌਦਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 17 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਮੋਦੀ ਸਰਕਾਰ ਤੋਂ। 10 ਸਾਲਾਂ ਬਾਅਦ ਸਰਕਾਰ ਦਾ ਜਿਹੜਾ ਤੀਜਾ ਕਾਰਜਕਾਲ ਹੈ, ਇੱਕ ਦਿਨ ਆਪਾਂ ਗੱਲਬਾਤ ਵੀ ਕੀਤੀ ਸੀ ਕਿ ਸ਼ੁਰੂ ਹੁੰਦੇ ਹੀ ਕਾਰਜਕਾਲ ਸ਼ੁਰੂ ਹੁੰਦੇ ਹੀ ਬਹੁਤ ਸਾਰੀਆਂ ਪਰੇਸ਼ਾਨੀਆਂ, ਦਿੱਕਤਾਂ, ਮੁਸੀਬਤਾਂ ਨੇ ਆਣ ਘੇਰਿਆ ਸੀਗਾ। ਹੁਣ ਵੈਬ ਮੀਡੀਆ ਹਮਲਾਵਰ ਹੋਇਆ ਪਿਆ ਜੀ ਤੇ ਮੋਦੀ ਸਰਕਾਰ ਦੇ ਬੈਕਫੁੱਟ ਜਾਣ ਤੋਂ ਬਾਅਦ। ਇਹ ਦੇਖੋ, ਵੈਬ ਮੀਡੀਆ ਜਿਹੜਾ ਹੈ ਨਾ, ਵੈਬ ਮੀਡੀਆ ਦੀ ਜ਼ਰੂਰਤ ਕਿਉਂ ਪਈ ਹੈ, ਇੱਕ ਗੱਲ ਸਮਝਣ ਵਾਲੀ ਆ ਕਿ ਅਸਲ ਦੇ ਵਿੱਚ ਵੈਬ ਮੀਡੀਆ ਜਿਹੜਾ, ਵੈਸੇ ਤੇ YouTube ਵਗੈਰਾ ਜਿਹੜਾ ਅਸੀਂ ਤਕਰੀਬਨ ਕੋਈ ਲਾ ਲਓ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਦੇਖਦੇ। ਮੈਂ ਖੁਦ ਆਪਣੀ ਗੱਲ ਕਰਾਂ ਤਾਂ, ਪਰ ਹੁੰਦਾ ਕੀ ਆ ਕਿ ਜਿਵੇਂ ਹੀ ਕਿਸਾਨੀ ਅੰਦੋਲਨ ਦਾ ਉਭਾਰ ਹੋਇਆ, ਕਿਸਾਨੀ ਅੰਦੋਲਨ ਤਿੱਖਾ ਹੋਇਆ ਜੀ, ਉਸ ਤੋਂ ਬਾਅਦ ਕਿਉਂਕਿ ਇੱਕ ਮੀਡੀਆ ਦਾ ਵੱਡਾ ਧੜਾ ਜਿਹੜਾ ਸੀਗਾ ਉਹ ਚਾਂਦੀ ਦੇ ਪਲੜੇ 'ਚ ਤੁੱਲ ਚੁੱਕਾ ਸੀਗਾ। ਸੋ ਲਿਹਾਜ਼ਾ ਜਦੋਂ ਇੱਕ ਕ੍ਰਿਟਿਕ ਮੀਡੀਆ ਜਿਹੜਾ, ਆਲੋਚਕ ਮੀਡੀਆ ਜਿਹੜਾ ਉਹ ਹੋਂਦ ਦੇ ਵਿੱਚ ਆਇਆ, ਖਾਸ ਤੌਰ ਤੇ ਕਿਸਾਨੀ ਅੰਦੋਲਨ ਦੇ ਉਪਰੰਤ, ਤਾਂ ਫਿਰ ਮਤਲਬ ਕਿ YouTube ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਬਹੁਤ ਵੱਡੇ ਜਿਹੜੇ ਅਦਾਰਿਆਂ 'ਚ ਕੰਮ ਕਰਨ ਵਾਲੇ ਪੱਤਰਕਾਰ ਸੀਗੇ, ਉਹਨਾਂ ਨੇ ਵੀ ਆਪਣੇ ਆਪ ਨੂੰ ਇੱਧਰ ਲਿਆਂਦਾ। ਮੈਂ ਨਾਂ ਨਹੀਂ ਲਾਉਂਗਾ, ਤੁਸੀਂ ਖੁਦ ਦੇਖ ਸਕਦੇ ਹੋ। ਤਾਂ ਗੱਲ ਇਹ ਆ ਕਿ ਉਸ ਤੋਂ ਬਾਅਦ ਇਹ ਜਿਹੜਾ ਮੀਡੀਆ ਸੀਗਾ, ਇਹ ਮੀਡੀਆ ਬਹੁਤ ਜ਼ਿਆਦਾ ਮੁਖਰ ਹੋ ਗਿਆ, ਜਿਹਦੇ 'ਚ ਆਪਾਂ ਦੇਖਿਆ ਸਮੇਂ-ਸਮੇਂ ਤੇ ਕੁਝ ਸੁਧਾਰ ਦੀਆਂ ਇਹ ਗੱਲਾਂ ਕਰਦੇ ਸਨ। ਤਾਂ ਹੋਇਆ ਕੀ ਆ ਕਿ ਪਿਛਲੇ ਦਿਨੀ ਸੂਚਨਾ ਪ੍ਰਸਾਰਣ ਰੈਗੂਲੇਟਰੀ ਬਿੱਲ ਦਾ ਬੜਾ ਰੌਲਾ ਪਿਆ ਸੀਗਾ। ਉਸ ਤੋਂ ਪਹਿਲਾਂ ਵਕਫ ਬੋਰਡ ਵਾਲਾ ਜਿਹੜਾ ਬਿੱਲ ਸੀਗਾ ਉਹ ਇਹਨਾਂ ਨੇ ਲਿਆਉਣ ਦਾ ਯਤਨ ਕੀਤਾ। ਵਕਫ ਬੋਰਡ ਦਾ ਬਿੱਲ ਦਾ ਮਤਲਬ ਕੀ ਹੈ ਕਿ ਵਕਫ ਬੋਰਡ ਦੀਆਂ ਜਿਹੜੀਆਂ ਜਾਇਦਾਦਾਂ ਨੇ, ਬਹੁਤ ਜ਼ਿਆਦਾ ਜਾਇਦਾਦਾਂ ਨੇ, ਆਪਾਂ ਤਫਸੀਲ 'ਚ ਇਹਦੇ ਤੇ ਗੱਲ ਕਰ ਚੁੱਕੇ ਹਾਂ ਆਲਰੇਡੀ। ਤਾਂ ਮੈਂ ਸਿਰਫ ਹਵਾਲਾ ਹੀ ਇਹਦੇ 'ਚ ਪੇਸ਼ ਕਰਾਂਗਾ ਕਿ ਉਹ ਜਿਹੜਾ ਵਕਫ ਬੋਰਡ ਵਾਲਾ ਬਿੱਲ ਸੀਗਾ ਉਹ ਇਹਨਾਂ ਨੇ ਵਾਪਸ ਚੁੱਕ ਲਿਆ ਸੀਗਾ। ਕਿਉਂਕਿ ਜੋ ਤੇਲੰਗਾਨਾ ਦੇ ਵਿੱਚ ਆਪਾਂ ਦੇਖਦੇ ਹਾਂ, ਭਾਰਤੀ ਜਨਤਾ ਪਾਰਟੀ ਹਾਸ਼ੀਏ ਤੇ ਰਹੀ ਆ, ਕਾਂਗਰਸ ਸਰਕਾਰ ਬਣਾ ਗਈ। ਉਸ ਤੋਂ ਪਹਿਲਾਂ ਜਿਹੜਾ ਸੀਗਾ KC ਰਾਓ, ਤਾਂ ਉਹ KCR ਜਿਸਨੂੰ ਆਪਾਂ ਕਹਿੰਦੇ ਆ, ਤਾਂ ਉਹ ਜਿਹੜੇ ਮੁਸਲਮਾਨ ਦੀ ਰਾਜਨੀਤੀ ਕਰਦੇ ਆ। ਤਾਂ ਇਸੇ ਤਰ੍ਹਾਂ ਆਂਧਰਾ ਦੇ ਵਿੱਚੋਂ ਆਉਂਦੇ ਆ ਨਾਇਡੂ। ਆਂਧਰਾ ਤੇ ਤੇਲੰਗਾਨਾ ਦਾ ਕੋਈ ਜ਼ਿਆਦਾ ਫਰਕ ਨਹੀਂ ਹੈ। ਤਾਂ ਨਾਇਡੂ ਨੇ ਕਿਤੇ ਨਾ ਕਿਤੇ ਪੈਰ ਪਿਛਾਕੜ ਖਿੱਚ ਲਏ ਸਨ। ਇਸ ਤੋਂ ਇਲਾਵਾ ਨੀਤਿਸ਼ ਦੀ ਰਾਜਨੀਤੀ ਜਿਹੜੀ ਆ ਮੁਸਲਮਾਨ ਆਧਾਰਿਤ ਰਾਜਨੀਤੀ ਹੈ ਕਿਤੇ ਨਾ ਕਿਤੇ, ਸੋ ਲਿਹਾਜ਼ਾ ਉੱਥੋਂ ਪੈਰ ਪਿੱਛੇ ਖਿੱਚਣੇ ਪੈ ਗਏ ਸਨ। ਫਿਰ ਆ ਗਈ ਵਾਰੀ ਇਹ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਕਿ ਪ੍ਰਸਾਰਣ ਰੈਗੂਲੇਟਰੀ ਬਿੱਲ ਆ। ਇਹਦੇ 'ਚ ਕੀ ਸੀਗਾ ਕਿ ਇਹਨਾਂ ਨੂੰ ਜਦੋਂ ਲੱਗਿਆ ਕਿ ਬਈ ਜਿਹੜਾ ਕੰਮ ਅਸੀਂ ਉੱਥੋਂ ਇਹਨਾਂ ਨੂੰ ਰੋਕਿਆ ਸੀਗਾ ਮੇਨ ਸਟ੍ਰੀਮ ਦੇ ਵਿੱਚ, ਆਲਰੇਡੀ ਅਸੀਂ ਇਹ ਕਰ ਚੁੱਕੇ ਸੀਗੇ, ਇਹ ਉੱਥੋਂ ਨਿਕਲ ਕੇ ਇੱਥੇ ਆ ਕੇ ਇਸ ਤਰ੍ਹਾਂ ਕਰਦੇ ਆ, ਤਾਂ ਕਿਉਂ ਨਾ ਉੱਥੋਂ ਵਰਗਾ ਜੁਗਾੜ ਇੱਥੇ ਲੈ ਆਈਏ। ਮੈਨੂੰ ਯਾਦ ਆ ਕਿ ਜਦੋਂ ਦੂਰਦਰਸ਼ਨ ਤੋਂ ਬਾਅਦ ਨਿਊਜ਼ ਚੈਨਲ ਬਣਨੇ ਸਟਾਰਟ ਹੋਏ ਸੀਗੇ, ਸ਼ਾਇਦ 90 ਦੇ ਦਹਾਕੇ ਦੀ ਗੱਲ ਆ, ਤਾਂ ਉਸ ਵੇਲੇ ਇਸ ਤਰ੍ਹਾਂ ਦਾ ਇੱਕ ਬਿੱਲ ਆਇਆ ਜਿਹਨੇ ਰੈਗੂਲੇਟ ਕਰ ਦਿੱਤਾ ਸੀ ਸਾਰੇ ਚੈਨਲਾਂ, ਜਿਵੇਂ
ਕਿਸੇ ਵੇਲੇ ਸਟਾਰ ਨਿਊਜ਼ ਚੱਲਦਾ ਹੁੰਦਾ ਸੀਗਾ। ਤਾਂ ਇਸੇ ਤਰ੍ਹਾਂ ਦਾ ਇੱਕ ਬਿੱਲ ਲਿਆ ਕੇ ਇਹਨਾਂ ਨੇ ਇਹ ਜਿਹੜੇ ਵੈਬ ਚੈਨਲ ਚਲਾਉਣ ਵਾਲੇ ਪੱਤਰਕਾਰ ਸੀਗੇ, ਇਹਨਾਂ ਨੂੰ ਨੱਥਣ ਦਾ ਯਤਨ ਕੀਤਾ। ਮਤਲਬ ਕਿ ਇਹ ਜਿਹੜਾ ਬਿੱਲ ਇਸ ਤਰ੍ਹਾਂ ਦਾ ਸੀਗਾ ਜਿਹਦੇ ਵਿੱਚ ਆਪਾਂ ਜੇ ਵੇਖੀਏ ਮਸਲਨ ਕਿ ਮੈਂ ਰੋਜ਼ਾਨਾ ਵਿਸ਼ਲੇਸ਼ਣ ਕਰਦਾ ਤਾਂ ਮੈਨੂੰ ਇੰਨੀਆਂ ਸਖਤ ਪ੍ਰਕਿਰਿਆਵਾਂ ਚੋਂ ਗੁਜ਼ਰਨਾ ਪੈਣਾ ਸੀ ਕਿ ਗੱਲ ਹੀ ਛੱਡ ਦਿਓ। ਮਤਲਬ ਕਿ ਡੇਲੀ ਦਾ ਜਿਹੜਾ ਕੰਟੈਂਟ ਕੋਈ ਪੇਸ਼ ਕਰਦਾ ਹੈ, ਚਾਹੇ ਉਹ ਇੰਸਟਾ ਤੇ ਲੁੱਚੀਆਂ ਗੱਲਾਂ ਜਾਂ ਉੱਚੀਆਂ ਗੱਲਾਂ ਜੋ ਮਰਜ਼ੀ ਕਰਦਾ ਹੈ ਜੀ ਜੀ, ਤਾਂ ਜੇ ਉਹ ਡੇਲੀ ਦਾ ਪੇਸ਼ਕਾਰ ਹੈ ਤਾਂ ਉਹ ਵੀ ਰੈਗੂਲੇਟ ਹੋ ਜਾਏਗਾ। ਸਮਝ ਗਏ ਨਾ ਤੁਸੀਂ? ਵਿਸ਼ਲੇਸ਼ਣ ਤੋਂ ਲੈ ਕੇ ਕੰਟੈਂਟ ਕ੍ਰੀਏਟਰ ਤੱਕ ਸਾਰਿਆਂ ਨੂੰ ਇਹਨਾਂ ਨੇ ਭੰਬਲ ਭੂਸੇ ਚ ਪਾਉਣ ਦਾ ਯਤਨ ਕੀਤਾ ਕਿ ਉਹਦੇ ਵਾਸਤੇ ਮੁਲਾਂਕਣ ਕਮੇਟੀ ਹੋਏਗੀ। ਉਸ ਤੋਂ ਬਾਅਦ ਉਹਦੇ ਚ 50 ਲੱਖ ਤੋਂ ਲੈ ਕੇ 2.5 ਕਰੋੜ ਤੱਕ ਦਾ ਜੁਰਮਾਨਾ। ਤੁਸੀਂ ਮੰਨ ਕੇ ਚੱਲੋ ਕਿ ਜੇ ਮੇਰੇ ਵਰਗੇ ਨੂੰ 2.5 ਕਰੋੜ ਦਾ ਜੁਰਮਾਨਾ ਕਰ ਦੇਣਾ ਉਸ ਕਾਨੂੰਨ ਦੇ ਤਹਿਤ ਤਾਂ ਮੈਂ ਤਾਂ ਸਾਰੀ ਜ਼ਿੰਦਗੀ ਨਹੀਂ ਉੱਠ ਸਕਾਂਗਾ। ਬਿਲਕੁਲ ਸਹੀ ਹੈ ਜੀ, ਸਾਰੀ ਜ਼ਿੰਦਗੀ ਮਾਰੀ ਜਾਵਾਂਗਾ। ਤਾਂ ਗੱਲ ਇਹ ਆ ਕਿ ਬਈ ਇਹ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿਓ ਕਿ ਬੰਦਾ ਮੁੜ ਕੇ ਉੱਠੇ ਹੀ ਨਾ। ਬੰਦਾ ਚਲੋ ਫਿਜ਼ੀਕਲੀ ਨਾ ਮਰੇ ਤਾਂ ਫਾਈਨੈਂਸ਼ੀਅਲੀ ਤਾਂ ਮਾਰੀ ਜਾਵੇ ਸਾਰੀ ਜ਼ਿੰਦਗੀ। ਤਾਂ ਉਹ ਭੁਗਤਦਾ ਰਵੇ ਤਰੀਕਾ, ਕਿੱਧਰ ਗਿਆ ਕੰਟੈਂਟ ਤੇ ਕਿੱਧਰ ਗਿਆ ਵਿਸ਼ਲੇਸ਼ਣ। ਤਾਂ ਬਾਅਦ ਦੇ ਵਿੱਚ ਹੋਇਆ ਇਹਨਾਂ ਨੇ ਕੁਝ ਬੰਦਿਆਂ ਨੂੰ ਨਾ ਖੜਾ ਦਿੱਤਾ ਸੀਗਾ। ਵੈਸੇ ਨਵੰਬਰ ਦੇ ਵਿੱਚ ਲਿਆਏ ਸਨ, ਤਾਂ ਬਾਅਦ ਚ ਇਹਨਾਂ ਨੇ ਫੇਰ ਉਸਨੂੰ ਲਿਆਂਦਾ। ਉਹ ਖੜਾ ਜਿਹੜਾ ਸੀਗਾ ਵਾਟਰਮਾਰਕ ਲਾ ਕੇ ਇਹਨਾਂ ਨੇ ਕੁਝ ਚੁਣਿੰਦਾ ਬੰਦਿਆਂ ਨੂੰ ਫੇਰ ਦਿੱਤਾ। ਤਾਂ ਉਹ ਜਿਹੜਾ ਵਾਟਰਮਾਰਕ ਲਾ ਕੇ ਇਹਨਾਂ ਨੇ ਖੜਾ ਦਿੱਤਾ ਸੀਗਾ ਉਹ ਲੋਕਾਂ ਤੱਕ ਪਹੁੰਚਿਆ। ਜਿਵੇਂ ਜਿਵੇਂ ਪਹੁੰਚਿਆ ਲੋਕਾਂ ਨੇ ਇਹਦਾ ਬੁਰਾ ਮਨਾਇਆ। ਤੇ ਸ਼ਾਇਦ ਹੋ ਸਕਦਾ ਇਹਨਾਂ ਦੇ ਆਪਣੇ ਵੀ ਜਿਹੜੇ ਰਣਨੀਤਿਕ ਬੰਦੇ ਬੈਠੇ ਆ ਉਹਨਾਂ ਨੇ ਜਾਇਜ਼ਾ ਲਾਇਆ ਹੋਵੇ ਕਿ ਦੇਖੋ ਗੱਲ ਇਹ ਆ ਕਿ ਇਹ ਚੀਜ਼ਾਂ ਹੈਗੀਆਂ ਨੇ ਬਹੁਤ ਜ਼ਿਆਦਾ ਵਿਰੋਧ ਵਾਲੀਆਂ, ਤੇ ਜੇ ਤੁਸੀਂ ਬਿੱਲ ਲੈ ਕੇ ਆਓਗੇ ਲੋਕ ਸਭਾ ਚ ਬਿੱਲ ਡਿੱਗਣ ਦਾ ਮਤਲਬ ਹੈ ਸਰਕਾਰ ਡਿੱਗ ਜਾਣਾ। ਸੋ ਇਸ ਕਰਕੇ ਇਹਨਾਂ ਨੇ ਇਹਨੂੰ ਵੀ ਠੰਡੇ ਬਸਤੇ ਚ ਪਾ ਦਿੱਤਾ ਤੇ ਸਾਡੇ ਵਰਗੇ ਸੁੱਖ ਦਾ ਸਾਹ ਲੈ ਰਹੇ ਆ। ਤੇ ਜਿਹੜੇ ਤੁਹਾਨੂੰ ਪਤਾ ਹੀ ਆ ਬਚ ਗਏ ਆ ਉੱਥੇ ਦਿੱਲੀ ਦੇ ਵਿੱਚ ਬੈਠੇ ਆ, ਮੋਟੇ ਪੈਸੇ ਕਮਾਉਂਦੇ ਨੇ, ਉਹ YouTube ਤੋਂ ਆਲੋਚਨਾ ਕਰਦੇ ਨੇ ਮੋਦੀ ਸਰਕਾਰ ਦੀ, ਤਾਂ ਉਹ ਤਾਂ ਫਿਰ ਹਮਲਾਵਰ ਹੋਣਗੇ ਕਿਉਂਕਿ ਉਹਨਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਇਹ ਜਿੱਤ ਹੋਈ ਆ। ਉਹ ਸਾਰੇ ਹੀ ਕਹਿ ਰਹੇ ਸੀਗੇ ਇੱਕੋ ਸੁਰ ਦੇ ਵਿੱਚ ਕਿ ਸਾਡਾ ਇਹ ਗਲ ਘੁੱਟਣ ਦਾ ਯਤਨ ਹੈ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਕਾਂਗਰਸ ਦੀ। ਕਾਂਗਰਸ ਅਗਲੇ ਹਫ਼ਤੇ ਕਹਿੰਦੇ ਮੁਸ਼ਕਲਾਂ ਖੜੀਆਂ ਕਰ ਸਕਦੀ ਹੈ ਜੀ। ਅੱਜ ਦੇਖੋ ਸੇਬੀ ਦੇ ਚੇਅਰਪਰਸਨ ਤੇ ਜਿਹੜੇ ਹਿੰਡਨ ਵਰਗ ਨੇ ਦੋਸ਼ ਲਾਏ ਸੀ ਕਿ ਵੈਸੇ ਹਿੰਡਨ ਵਰਗ ਹਾਲੇ ਹੋਰ ਮੈਨੂੰ ਲੱਗਦਾ ਕਿ ਉਹ ਜਿਵੇਂ ਕਹਿੰਦੇ ਤੇ ਨਾ ਕਿ ਲੰਬੀ ਛਾਲ ਮਾਰਨੀ ਹੋਵੇ ਥੋੜਾ ਪਿੱਛੇ ਹਟਣਾ ਪੈਂਦਾ, ਪਿੱਛੇ ਹਟ ਕੇ ਫੇਰ ਲੰਬੀ ਛਾਲ ਮਾਰ ਸਕਦੇ ਹੋ। ਤਾਂ ਹਿੰਡਨ ਵਰਗ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਸੀ ਉਹਦੇ ਬਿਹਾਫ ਤੇ ਜੋ ਇੱਥੇ ਰਾਜਨੀਤੀ ਸ਼ੁਰੂ ਹੋਈ ਆ ਤਾਂ ਉਹਦੇ ਵਿੱਚ ਕਾਂਗਰਸ ਪ੍ਰਮੁੱਖ ਹੈ। ਕਾਂਗਰਸ ਦੇਖੋ ਇਸ ਵੇਲੇ ਇੱਕੋ ਗੱਲ ਤੇ ਕਿਤੇ ਨਾ ਕਿਤੇ ਰਾਜਨੀਤੀ ਕਰਦੀ ਨਜ਼ਰ ਆਏਗੀ ਕਿ ਨਰਿੰਦਰ ਮੋਦੀ ਤੇ ਅਡਾਨੀ ਇਹ ਜਿਹੜੇ ਦੋ ਸ਼ਖਸ ਆਪਸ ਦੇ ਵਿੱਚ ਜੁੜਦੇ ਆ, ਜੋ ਅਡਾਨੀ ਤੇ ਸੱਟ ਮਾਰੀਏ ਦਰਦ ਮੋਦੀ ਨੂੰ ਮਜ਼ਾ ਵੱਖਰਾ ਹੈ। ਇਸ ਵਾਸਤੇ ਇਹਨਾਂ ਨੇ ਐਲਾਨ ਕੀਤਾ ਹੋਇਆ ਕਿ 21 ਤਰੀਕ ਅਸੀਂ ਤੁਹਾਨੂੰ ਦਿੰਦੇ ਆ ਜੀ। 21 ਤਰੀਕ ਤੱਕ ਜਾਂ ਤੇ ਤੁਸੀਂ ਮੁਕੱਦਮਾ ਦਰਜ ਕਰ ਲਓ, ਠੀਕ ਹੈ ਜੀ, ਜਾਂ ਅਸਤੀਫਾ ਲੈ ਲਓ, ਕਹਿੰਦਾ ਮਤਲਬ ਹੈ। ਜੇ ਨਹੀਂ ਤਾਂ ਫਿਰ ਅਸੀਂ ਆਪਣਾ ਸੰਘਰਸ਼ ਜਿਹੜਾ ਆ ਉਹ ਸੜਕਾਂ ਤੇ ਲੈ ਕੇ ਆਵਾਂਗੇ। ਜੀ ਮਤਲਬ ਕਿ 21 ਤਰੀਕ ਤੱਕ ਦਾ ਅਲਟੀਮੇਟਮ ਆ। ਅੱਜ ਹੋ ਗਈ ਆ ਆਪਾਂ ਦੇਖੀਏ 17 ਤੇ ਜਦੋਂ ਅਗਲਾ ਹਫਤਾ ਸ਼ੁਰੂ ਹੋਏਗਾ ਉਸ ਤੋਂ ਬਾਅਦ ਫਿਰ ਇਹ ਦੇਖਦਾ ਹੋਏਗਾ ਕਿ ਕਿੱਧਰ ਜਾਂਦੀ ਹੈ ਰਾਜਨੀਤੀ। ਦੇਖੋ ਜੇ ਆਪਾਂ ਜੇਪੀਸੀ ਦੀ ਗੱਲ ਕਰੀਏ, ਜੇਪੀਸੀ ਦਾ ਵੀ ਐਲਾਨ ਨਹੀਂ ਹੋਇਆ। ਵੈਸੇ ਜੇਪੀਸੀ ਅੱਗੇ ਵੀ ਅੱਡ-ਅੱਡ ਮਾਮਲਿਆਂ 'ਚ ਬਣੀ ਆ। ਜੇਪੀਸੀ ਦਾ ਵੀ ਕੋਈ ਬਹੁਤਾ ਆਧਾਰ ਜਿਹੜਾ ਉਹ ਚੰਗਾ ਨਹੀਂ ਹੈਗਾ ਇੰਡੀਆ ਦੇ ਵਿੱਚ, ਉਹਦਾ ਟਰੈਕ ਰਿਕਾਰਡ ਵੀ ਅੱਛਾ ਨਹੀਂ, ਪਰ ਜੇਪੀਸੀ ਦੇ ਵਿੱਚ ਜਾਂਚ ਅੱਛੀ ਹੋ ਸਕਦੀ ਹੈ, ਇਹ ਮੰਨਣਾ ਮੇਰਾ। ਪਰ ਗੱਲ ਇਹ ਆ ਕਿ ਹੁਣ ਜਿਹੜੀ ਕਾਂਗਰਸ ਆ, ਕਾਂਗਰਸ ਹੋਰ ਵੀ ਜ਼ਿਆਦਾ ਕਹਿ ਲਓ ਕਿ ਪ੍ਰਤੱਖ ਤੌਰ ਤੇ ਮੁੱਦੇ ਉਠਾਏਗੀ ਕਿਉਂਕਿ ਇਲੈਕਸ਼ਨ ਦਾ ਐਲਾਨ ਹੋ ਗਿਆ। ਜਿਵੇਂ ਮਸਲਨ ਜਾਤੀਗਤ ਮਰਦਮਸ਼ੁਮਾਰੀ ਆ, ਬੇਰੁਜ਼ਗਾਰੀ ਆ, ਉਹ ਮੁੱਦੇ ਚੁੱਕੇਗੀ। ਤੇ ਉਹਦੇ ਵਿੱਚ ਜਿਹੜਾ ਸੇਬੀ ਵਾਲਾ ਮੁੱਦਾ ਹੈ ਨਾ ਪ੍ਰਵੀਨ ਜੀ, ਉਹ ਕਹਿ ਲਈਏ ਕਿ ਉਹਨਾਂ ਵਾਸਤੇ ਇੱਕ ਤਰ੍ਹਾਂ ਨਾਲ ਹੋਰ ਇੱਕ ਬੋਨਸ ਹੈ। ਪਰ ਸੇਬੀ ਦੀ ਚੇਅਰਪਰਸਨ
ਵੀ ਜਿਹੜੀ ਤੁਸੀਂ ਸਫਾਈ ਦੇਖੀ ਆ ਉਹਦੇ ਤੇ ਤੁਸੀਂ ਲੰਮੀ ਗੱਲਬਾਤ ਕੀਤੀ ਹੋਏਗੀ, ਜੀ ਅਸਾਂ ਵੀ ਕੀਤੀ ਹੈ, ਸਾਰਿਆਂ ਨੇ ਆਪਾਂ ਕੀਤੀ ਆ। ਤਾਂ ਉਹ ਜਿਹੜੀ ਸਫਾਈ ਸੀ ਜਾਂ ਜੋ ਹਿੰਦਨ ਵਰਗ ਨੇ ਤੱਥ ਪੇਸ਼ ਕੀਤੇ ਆ, ਉਹਦੇ ਆਧਾਰ ਤੇ ਇਉਂ ਲੱਗਦਾ ਹੈ ਕਿ ਸਾਰਾ ਕੁਝ ਰੋਲ ਚੁੱਕਾ ਹੈ। ਤੁਸੀਂ ਦੇਖੋ ਨਾ ਕਿ ਅਡਾਨੀ ਤੇ ਮੋਦੀ ਸਾਹਿਬ ਇੰਨਾ ਜ਼ਿਆਦਾ ਆਪਸ ਦੇ ਵਿੱਚ ਘੁਲੇ ਮਿਲੇ ਨੇ ਕਿ ਜਿੱਦਾਂ ਹੀ ਬੰਗਲਾਦੇਸ਼ ਦੇ ਵਿੱਚ ਇੱਕ ਤਖਤਾ ਪਲਟ ਹੁੰਦਾ ਹੈ, ਹਾਂਜੀ ਹਾਂਜੀ ਤਖਤਾ ਪਲਟ ਉਪਰੰਤ ਤੋਂ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਆਖਿਆ ਕਿ ਅਸੀਂ ਤੁਹਾਡੀ ਬਿਜਲੀ ਨਹੀਂ ਲੈਣੀ। ਉਹ ਜਿਹੜੀ ਬਿਜਲੀ ਨਹੀਂ ਲੈਣੀ ਵਾਲੀ ਗੱਲ ਆ, ਉਹ ਹੈ ਕਿ ਝਾਰਖੰਡ ਦਾ ਇੱਕ ਜ਼ਿਲ੍ਹਾ ਗੋਡਾ ਤੇ ਉਹਦੇ ਪਿੰਡ ਦੇ ਇੱਕ ਮੋਤੀਆ ਪਿੰਡ ਹੈ, ਉਹਦੇ ਬਾਰ-ਬਾਰ ਲੱਗਿਆ ਅਡਾਨੀ ਦਾ ਇੱਕੋ ਇੱਕ ਥਰਮਲ ਪਲਾਂਟ। ਸ਼ੇਖ ਹਸੀਨਾ ਨੇ ਬਹੁਤ ਵੱਡੀ ਡੀਲ ਕੀਤੀ ਸੀ, ਬਹੁਤ ਉੱਚੀਆਂ ਦਰਾਂ ਤੇ ਸਮਝੌਤਾ ਹੋਇਆ ਸੀਗਾ। ਤਾਂ ਜਦੋਂ ਰਜ਼ੀਮ ਉਹ ਰਹੀ ਨਾ, ਤਾਂ ਹੁਣ ਉਹ ਸਮਝੌਤਾ ਵੀ ਨਾ ਰਿਹਾ। ਤਾਂ ਤੁਸੀਂ ਦੇਖੋ ਕਿ ਰਾਤੋਂ ਰਾਤ ਅਡਾਨੀ ਸਾਹਿਬ ਦਾ ਜਿਹੜਾ ਉਹ ਪੀਪੀਏ ਸੀਗਾ, ਉਹਦੇ ਚ ਅਮੈਂਡਮੈਂਟ ਦਾ ਇੱਕ ਮੀਮੋ ਜਾਰੀ ਹੋ ਜਾਂਦਾ ਹੈ ਕਿ ਇਹ ਹੁਣ ਨੈਸ਼ਨਲ ਪਾਵਰ ਗ੍ਰਿਡ ਹੈ ਜੋ ਉਸ ਨੂੰ ਵੇਚ ਸਕਦੇ ਆ। ਠੀਕ ਹੈ ਜੀ। ਤੁਸੀਂ ਦੇਖੋ ਕਿ ਉਹਨੂੰ ਬਣਾਉਣ ਵਾਸਤੇ ਸਪੈਸ਼ਲ ਇਕਨੋਮਿਕ ਜ਼ੋਨ ਦਾ ਦਰਜਾ ਦੇ ਦਿੱਤਾ। ਉਹਦਾ ਮਤਲਬ ਕੀ ਹੈ? ਸਪੈਸ਼ਲ ਇਕਨੋਮਿਕ ਜ਼ੋਨ ਦੇ ਵਿੱਚ ਤੁਹਾਨੂੰ ਜੋ ਤੁਸੀਂ ਇੰਪੋਰਟ ਕਰਦੇ ਹੋ ਮਸ਼ੀਨਰੀ ਇਤਿਆਦਿਕ, ਕੋਈ ਕਸਟਮ ਡਿਊਟੀ ਵਗੈਰਾ ਜਿਹੜੀ ਲੱਗਦੀ ਹੈ ਉਹਦੇ ਤੇ ਰਿਆਇਤ ਆ, ਤੁਸੀਂ ਜਿਹੜੀ ਕਮਾਈ ਕਰਦੇ ਹੋ ਉਹਦੇ ਤੇ ਵੀ ਰਿਆਇਤ ਆ, ਹਰ ਪਾਸੇ ਰਿਆਇਤ ਆ। ਯਾਨੀ ਇੱਕੋ ਇੱਕ ਥਰਮਲ ਪਲਾਂਟ ਅਡਾਨੀ ਦਾ ਕੋਲਾ ਆ ਰਿਹਾ ਕਿੱਥੋਂ? ਝਾਰਖੰਡ ਦੇ ਵਿੱਚ ਇਹਦਾ ਕੋਲਾ ਆ, ਕੋਲਾ ਆ ਰਿਹਾ ਆਸਟ੍ਰੇਲੀਆ ਤੋਂ, ਤੇ ਇੰਪੋਰਟ ਡਿਊਟੀ ਹੈ ਨਹੀਂ ਗੀ। ਸੋ ਇਹ ਚੀਜ਼ਾਂ ਜਿਹੜੀਆਂ ਤੁਸੀਂ ਦੇਖੋ ਨਾ ਕਿ ਪ੍ਰਤੱਖ ਤੌਰ ਤੇ ਮੋਦੀ ਸਾਹਿਬ ਨੂੰ ਦੱਸਦੀਆਂ ਨੇ ਕਿ ਬਈ ਇਹ ਮੋਦੀ ਸਾਹਿਬ ਜਿਹੜੇ ਆ ਸਾਥ ਛੱਡਣ ਵਾਲੇ ਨਹੀਂ ਹੈ। ਸੋ ਲਿਹਾਜ਼ਾ ਕਾਂਗਰਸ ਨੂੰ ਪਤਾ ਹੈ ਕਿ ਚੀਜ਼ਾਂ ਜਿਹੜੀਆਂ ਲੋਕਾਂ ਦੇ ਵਿੱਚ ਛਾ ਚੁੱਕੀਆਂ ਹਨ ਕਿ ਅਡਾਨੀ ਨੂੰ ਮੋਦੀ ਬਚਾ ਰਹੇ ਆ, ਤਾਂ ਅਸੀਂ ਇਹਨਾਂ ਚੀਜ਼ਾਂ ਦਾ ਫਾਇਦਾ ਚੁੱਕੀਏ। ਸੋ ਇਹਨਾਂ ਨੇ ਤਾਂ ਹੀ ਪਿਛਲੇ ਕੁਝ ਦਿਨਾਂ ਤੋਂ ਇਹ ਮੁੱਦਾ ਚੁੱਕ ਰੱਖਿਆ ਤੇ ਇੱਕ ਅਲਟੀਮੇਟਮ ਦਿੱਤਾ ਕਿ 21 ਤਰੀਕ ਤੱਕ ਜਾਂ ਤੇ ਸੇਬੀ ਦੀ ਚੇਅਰਪਰਸਨ ਬੀਬੀ ਮਾਧਵੀ ਦਾ ਤੁਸੀਂ ਅਸਤੀਫਾ ਲਵੋ, ਨਹੀਂ ਤਾਂ ਅਸੀਂ ਸੰਘਰਸ਼ ਕਰਾਂਗੇ। ਜੀ ਬਿਲਕੁਲ। ਸੋ ਅਗਲੀ ਗੱਲ ਕਰੀਏ ਤੇ ਬੀਐਨਐਸ ਦੇ ਮਾਮਲੇ ਤੇ ਪਹਿਲੀ ਵਾਰ ਸੁਪਰੀਮ ਕੋਰਟ ਨੇ ਜਵਾਬ ਮੰਗਿਆ ਜੀ। ਦੇਖੋ ਇਹ ਬੀਐਨਐਸ ਪੂਰਨ ਤੌਰ ਤੇ ਜੋ ਬੀਐਨਐਸ ਲਾਗੂ ਹੋਇਆ, ਜਿਹਦੇ ਵਿੱਚ ਐਵੀਡੈਂਸ ਐਕਟ ਹੋਇਆ, ਜਿਹਦੇ ਵਿੱਚ ਸੀਆਰਪੀਸੀ ਹੈ, ਜਿਹਦੇ ਚ ਆਈਪੀਸੀ ਦਾ ਬਦਲਾਅ ਹੈ, ਉਹਦੇ ਚ ਨਹੀਂ ਹੈ। ਮੈਂ ਕਲੀਅਰ ਕਰ ਦੇਵਾਂ ਤਾਂ ਇਹਦੇ ਚ ਹੈ ਕਿ ਜਿਹੜੇ ਅੰਡਰ ਟ੍ਰਾਇਲ ਕੈਦੀ ਆ, ਅੰਡਰ ਟ੍ਰਾਇਲ ਕੈਦੀ ਤੋਂ ਭਾਵ ਇਹ ਆ ਕਿ ਜਿਨ੍ਹਾਂ ਦਾ ਮੁਕੱਦਮਾ ਲੱਗਾ ਹੋਇਆ, ਜਿਨ੍ਹਾਂ ਨੂੰ ਸਜ਼ਾ ਨਹੀਂ ਹੋਈ ਤੇ ਲੰਬੇ ਸਮੇਂ ਤੋਂ ਕਸਟਡੀ ਦੇ ਵਿੱਚ ਹੁੰਦੇ ਆ, ਤਾਂ ਉਹਦੇ ਚ ਇਹਨਾਂ ਨੇ ਸੁਪਰੀਮ ਕੋਰਟ ਨੇ ਯਾਨੀ ਪੁੱਛਿਆ ਕਿ 479 ਜਿਹੜੀ ਆ ਉਹ ਪੂਰਨ ਪ੍ਰਭਾਵ ਤੋਂ ਲਾਗੂ ਹੁੰਦੀ ਹੈ ਕਿ ਨਹੀਂ। ਮਤਲਬ ਇਹ ਆ ਕਿ ਕੋਈ ਵੀ ਅੰਡਰ ਟ੍ਰਾਇਲ ਕੈਦੀ ਆ, ਜਦੋਂ ਉਹਨੂੰ 1/3 ਯਾਨੀ ਮੰਨ ਲਓ ਫਰਜ਼ ਕਰੋ ਕਿ 3 ਸਾਲ ਮੈਕਸਿਮਮ ਕਿਸੇ ਵੀ ਕ੍ਰਾਈਮ ਦੇ ਵਿੱਚ ਸਜ਼ਾ ਹੈ ਤੇ ਉਹ 1 ਸਾਲ ਕੱਟ ਚੁੱਕਾ ਹੈ, ਯਾਨੀ 3 ਸਾਲਾਂ ਚੋਂ 1 ਸਾਲ ਕੱਟ ਚੁੱਕਾ ਹੈ, ਸਜ਼ਾ ਦਾ ਫੈਸਲਾ ਨਹੀਂ ਹੋਇਆ ਹਾਲੇ, ਯਾਨੀ ਕੇਸ ਦਾ ਮੁਕੱਦਮੇ ਦਾ ਫੈਸਲਾ ਤਾਂ ਆਉਣਾ ਬਾਕੀ ਆ, ਪਰ 3 ਸਾਲ ਮੈਕਸਿਮਮ ਸਜ਼ਾ ਤੇ ਉਹਦੀ ਜਿਹੜੀ ਹਵਾਲਾਤ ਆ ਉਹ 1 ਸਾਲ ਹੋ ਗਈ ਆ, ਤਾਂ ਉਹਨੂੰ ਪੱਕੀ ਜ਼ਮਾਨਤ ਜੀ। ਇਹ ਬੀਐਨਐਸ ਦੇ ਵਿੱਚ ਯਾਨੀ ਇਸ ਤਰ੍ਹਾਂ ਇਹਨਾਂ ਨੇ ਲਾਗੂ ਕੀਤਾ। ਤਾਂ ਹੁਣ ਸੁਪਰੀਮ ਕੋਰਟ ਨੇ ਪੁੱਛਿਆ ਹੈ ਕਿ ਬਈ ਕੀ ਇਹ ਤੁਹਾਡੇ ਕਾਨੂੰਨ ਲਾਗੂ ਹੋਣ ਉਪਰੰਤ ਲਾਗੂ ਹੋਏਗਾ ਨਾ ਪਿਛਲੇ ਕੈਦੀਆਂ ਤੇ, ਕਿਉਂਕਿ ਜ਼ਮਾਨਤਾਂ ਹੁੰਦੀਆਂ ਰਹਿੰਦੀਆਂ ਨੇ ਨਾ, ਹਾਈ ਕੋਰਟ, ਸੁਪਰੀਮ ਕੋਰਟ, ਸੈਸ਼ਨ ਕੋਰਟ, ਇੱਥੇ ਜ਼ਮਾਨਤਾਂ ਹੁੰਦੀਆਂ ਰਹਿੰਦੀਆਂ ਨੇ। ਤਾਂ ਸੁਪਰੀਮ ਕੋਰਟ ਨੇ ਸਰਕਾਰ ਤੋਂ ਹੀ ਇੱਕ ਤਰ੍ਹਾਂ ਨਾਲ ਇੱਕ ਜਵਾਬ ਮੰਗਿਆ ਹੈ ਕਿ ਭਾਈ ਸਾਨੂੰ ਆ ਕੇ ਦੱਸੋ ਕਿ ਅਸੀਂ ਪਿਛਲੇ ਕੇਸਾਂ ਦੇ ਵਿੱਚ ਵੀ ਅਜਿਹਾ ਕਰ ਸਕਦੇ ਹਾਂ ਕਿ ਨਹੀਂ। ਤੇ ਜੇ ਹੁੰਦਾ ਤਾਂ ਠੀਕ ਹੈ, ਮਾੜਾ ਨਹੀਂ ਹੈਗਾ ਪ੍ਰਵੀਨ ਜੀ, ਕਿਉਂਕਿ ਕਈ ਵਾਰ 90% ਸਜ਼ਾ ਜਿਹੜੀ ਆ ਉਹ ਕੱਟ ਲੈਂਦੇ ਆ ਅੰਡਰ ਟ੍ਰਾਇਲ ਕੈਦੀ, ਕਈ ਵਾਰ 100%, ਕਈ ਵਾਰ 100 ਦਾ ਵੀ 1 ਤੋਂ 20% ਕੱਟ ਲੈਂਦੇ ਆ, ਮਤਲਬ ਕਿ ਜਿਹੜੀ ਮੈਕਸਿਮਮ ਸਜ਼ਾ ਹੈ ਉਹਦੇ ਤੋਂ ਵੀ ਵੱਧ ਕੱਟ ਲੈਂਦੇ ਆ ਤੇ ਉਹ ਕੇਸ ਦਾ ਫੈਸਲਾ ਨਹੀਂ ਹੁੰਦਾ। ਤਾਂ ਇਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ। ਤਾਂ ਸੁਪਰੀਮ ਕੋਰਟ ਹੁਣ ਸਾਫ਼ ਕਰਵਾਉਣਾ ਚਾਹੁੰਦਾ ਹੈ ਕਿ ਬਾਈ ਦੱਸੋ ਤੁਸੀਂ ਕਿ ਇਹ ਕੇਸ ਦਾ ਜਿਹੜਾ ਮਾਮਲਾ ਹੈ
ਜੋ ਯਾਨੀ ਉਹਨਾਂ ਨੇ ਉਹ ਇਸ ਕੇਸ ਦੇ ਵਿੱਚ ਪਾਰਟਿਕੂਲਰ ਪੁੱਛਿਆ ਹੋਏਗਾ ਕਿ ਜੀ ਇਸ ਕੇਸ ਦੇ ਵਿੱਚ ਤੁਸੀਂ ਆ ਕੇ ਆਪਣਾ ਜਵਾਬਨਾਮਾ ਸਾਨੂੰ ਦਿਓ ਕਿ ਕੀ ਅਸੀਂ ਪਿਛਲੇ ਕੇਸਾਂ ਤੇ ਵੀ ਇਸ ਨੂੰ ਲਾਗੂ ਕਰ ਸਕਦੇ ਹਾਂ। ਤੇ ਹੂੰ ਉਹਦਾ ਜ਼ਮਾਨਤ ਦੇ ਮਾਮਲੇ ਦੇ ਵਿੱਚ ਇੱਕ ਚੀਜ਼ ਹੋਰ ਵੀ ਇਸ ਹਫ਼ਤੇ ਹੋਈ ਆ ਕਿ ਜਿਵੇਂ ਵੱਡੇ ਕੇਸ ਆ, ਖਾਸ ਤੌਰ ਤੇ ਆਪਾਂ UAPA ਜਿਸ ਨੂੰ ਕਾਲੇ ਕਾਨੂੰਨ ਵੀ ਕਹਿ ਦਿੱਤਾ ਜਾਂਦਾ ਹੈ, ਹੂੰ ਤਾਂ ਇਹਦੇ ਵਿੱਚ ਵੀ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੇਖੋ ਗੱਲ ਇਹ ਹੈ ਕਿ ਜ਼ਮਾਨਤ ਦੇਣਾ ਨੇਮ ਹੈ ਤੇ ਜੇਲ੍ਹ ਅਪਵਾਦ ਹੈ। ਜੇਲ੍ਹ ਹੂੰ ਅਪਵਾਦ ਹੈ, ਮਤਲਬ ਇਹ ਚੀਜ਼ ਜਿਹੜੀ ਆ, ਇਹ ਸਿਧਾਂਤ ਆ ਜਿਹੜਾ ਜੋ ਸੰਵਿਧਾਨਕ ਤੌਰ ਤੇ ਹੈ, ਕਾਨੂੰਨਨ ਹੈ, ਇਹ ਵੱਡੇ ਕੇਸਾਂ 'ਚ ਵੀ ਲਾਗੂ ਹੁੰਦਾ ਹੈ। ਤਾਂ ਇਹਦਾ ਮਤਲਬ ਇਹ ਆ ਹੂੰ ਕਿ ਮਸਲਨ ਕੋਈ UAPA ਦੇ ਤਹਿਤ ਜਾਂ ਕਹਿ ਲਓ ਕਿ ਕਿਸੇ ਦੇਸ਼ ਧਰੋਹ ਦੇ ਮੁਕੱਦਮੇ 'ਚ, ਅੱਤਵਾਦੀ ਗਤੀਵਿਧੀਆਂ 'ਚ ਜੀ ਅੰਦਰ ਹੈ, ਤਾਂ ਇਹ ਉਹਦੇ ਤੇ ਵੀ ਨੇਮ ਲਾਗੂ ਹੁੰਦਾ ਹੈ। ਹੂੰ ਨੇਮ ਇਹੀ ਲਾਗੂ ਹੁੰਦਾ ਕਿ ਮਤਲਬ ਕਿ ਠੀਕ ਆ, ਇੱਕ ਵੇਲਾ ਐਸਾ ਆ ਗਿਆ ਕਿ ਟ੍ਰਾਇਲ ਜਿਹੜਾ ਹਾਲੇ ਲੰਬਾ ਚੱਲੇਗਾ, ਤਾਂ ਉਹ ਬੰਦਾ ਜਿਹੜਾ ਉਹ ਜ਼ਮਾਨਤ ਲੈ ਸਕਦਾ। ਸੋ ਇਹ ਵੀ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਨਿਸ਼ਚਿਤ ਕੀਤਾ ਹੈ ਕਿ ਇਹ ਵੱਡੇ ਕੇਸਾਂ ਦੇ ਵਿੱਚ ਵੀ ਲਾਗੂ ਹੁੰਦਾ ਹੈ। ਜੀ ਜੀ ਤੇ ਮਿੰਟੂ ਜੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਇੰਟੈਰੋਗੇਸ਼ਨ ਪ੍ਰਣਾਲੀ ਦੀ, ਇਹ ਕਹਿੰਦੇ ਹੁਣ ਬਦਲਣ ਜਾ ਰਹੀ ਹੈ ਜੀ। ਅੱਜ ਦੇਖੋ, ਇੰਟੈਰੋਗੇਸ਼ਨ ਪ੍ਰਣਾਲੀ ਦਾ ਮਤਲਬ ਇਹ ਆ ਕਿ ਪੰਜਾਬ ਦੇ ਥਾਣਿਆਂ ਦੇ ਵਿੱਚ ਜੋ ਹੁੰਦਾ ਉਹ ਦੱਸਣ ਦੀ ਜ਼ਰੂਰਤ ਨਹੀਂ, ਬਹੁਤ ਕੁਝ ਹੁੰਦਾ ਹੂੰ ਉੱਤੇ। ਅੱਗੇ ਹੁਣ ਤਾਂ ਕੈਮਰੇ ਆ ਗਏ ਆ, ਕਿ ਨਹੀਂ ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਇੱਕ ਥਾਣਾ ਹੁੰਦਾ ਸੀਗਾ, ਥਾਣੇ ਦੇ ਸਾਹਮਣੇ ਆੜਤ ਹੁੰਦੀ ਸੀਗੀ, ਤੇ ਉਹ ਕਈ ਵਾਰ ਆੜਤ ਦੇ ਸਾਹਮਣੇ ਲਿਆ ਕੇ ਪੱਠੇ ਮਾਰ ਦਿੰਦੇ ਹੁੰਦੇ ਸੀ। ਤਾਂ ਗੱਲ ਇਹ ਆ ਕਿ ਹੁਣ ਉਹ ਜਿਹੜਾ ਰਿਮਾਂਡ ਰੂਮ ਕਹਿ ਲਓ ਜਾਂ ਇੰਟੈਰੋਗੇਸ਼ਨ ਵਾਲਾ ਇਹਨਾਂ ਦਾ ਕਮਰਾ ਕਹਿ ਲਓ, ਉਹਦੇ ਵਿੱਚ ਲਿਜਾ ਕੇ ਕੁੱਟਦੇ ਮਾਰਦੇ ਆ। ਇਹ ਕਿਸੇ ਇੱਕ ਥਾਣੇ ਦੀ ਗੱਲ ਨਹੀਂ ਹੈ, ਜੀ ਇਹ ਪੂਰੇ ਇੰਡੀਆ 'ਚ ਹੈ, ਠੀਕ ਨਾ ਹੈ ਹੀ ਪੰਜਾਬ ਦੀ, ਹੂੰ ਇਹ ਸਾਰੇ ਪਾਸੇ। ਤਾਂ ਹੁਣ ਕੀ ਹੈ ਕਿ ਇਹ ਜਿਹੜਾ ਸਿਸਟਮ ਚੱਲਦਾ ਹੈ, ਇਸ ਨੂੰ ਰੋਕਣ ਵਾਸਤੇ ਕਿ 3rd ਡਿਗਰੀ ਨਾ ਹੋਵੇ, ਕਿਉਂਕਿ ਤੁਹਾਨੂੰ ਪਤਾ ਹੀ ਆ ਨਾ ਕਿ ਜਿਹੜੇ ਆਪਾਂ ਗੱਲ ਕੀਤੀ ਹੈ ਨਵੇਂ ਕਾਨੂੰਨਾਂ ਦੀ, ਤਾਂ ਇਹਦੇ ਵਿੱਚ ਇਹਨਾਂ ਨੇ ਸਾਇੰਟੀਫਿਕ ਤਰੀਕੇ ਦੇ ਨਾਲ ਜਾਂਚ ਪੜਤਾਲ ਨੂੰ, ਜਾਂ ਜਿਹੜੇ ਇਸ ਤਰ੍ਹਾਂ ਦੇ ਐਵੀਡੈਂਸ ਹੈਗੇ ਨੇ, ਹੂੰ ਮਸਲਨ ਬਿਜਲਾਈ ਜਿਹੜੇ ਹੁੰਦੇ ਆ, ਜਿਵੇਂ ਆਪਾਂ ਹੁਣ ਗੱਲ ਕਰ ਰਹੇ ਹਾਂ, ਤਾਂ ਇਹ ਰਿਕਾਰਡਿੰਗ ਵੀ ਇੱਕ ਸਬੂਤ ਹੋਏਗੀ। ਇਹ ਇਹਦੇ ਵਿੱਚ ਐਵੀਡੈਂਸ ਐਕਟ ਦੇ ਵਿੱਚ ਮੰਨਤਾ। ਮੰਨ ਲਓ ਕੱਲ ਨੂੰ ਮੇਰੇ ਤੇ ਮੁਕੱਦਮਾ ਲੱਗਦਾ, ਤੁਸੀਂ ਤਾਂ ਹੁਣ US ਬੈਠੇ ਹੋ, ਮੈਂ ਕੋਈ ਐਸੀ ਵੈਸੀ ਗੱਲ ਕਰਦਾ, ਮੇਰੇ ਤੇ ਕੋਈ ਮੁਕੱਦਮਾ ਲੱਗਦਾ, ਤੇ ਜੋ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਇਹ ਰਿਕਾਰਡ ਤੇ ਆਏਗੀ, ਤਾਂ ਇਸ ਨੂੰ ਇੱਕ ਐਵੀਡੈਂਸ ਹੀ ਮੰਨਿਆ ਜਾਏਗਾ। ਠੀਕ ਤਾਂ ਹੈ ਇਸੇ ਤਰ੍ਹਾਂ ਮਤਲਬ ਕਿ ਹੁਣ 3rd ਡਿਗਰੀ ਦਾ ਜਿਹੜਾ ਨਾ ਦੌਰ ਖਤਮ ਕਰਨ ਵਾਸਤੇ, ਤੇ ਜੋ ਮੈਂ ਤੁਹਾਨੂੰ ਦੱਸਿਆ ਕਿ ਉਹ ਰਿਕਾਰਡਿੰਗ ਇਤਿਆਦਿਕ ਜਿਹੜੀ ਆ ਨਾ ਉਹ ਬਣਾਉਣਗੇ। ਤਾਂ ਇਹ ਆ ਕਿ ਇੰਟੈਰੋਗੇਸ਼ਨ ਰੂਮ ਜਿਹੜੇ ਆ, ਜਿੱਥੇ ਪੁੱਛਗਿੱਛ ਹੋਏਗੀ, ਡਿਜੀਟਲ ਕੀਤਾ ਜਾਏਗਾ, ਉਹਨਾਂ ਨੂੰ ਹਾਈਟੈਕ ਕੀਤਾ ਜਾਏਗਾ। ਮਤਲਬ ਕਿ ਇੱਕ ਤਾਂ ਇਹ ਕਿ 3rd ਡਿਗਰੀ ਤੋਂ ਬਚਾਅ ਹੋਵੇ, ਤੇ ਦੂਜਾ ਕਿ ਜਦੋਂ ਉਹ ਇੰਟੈਰੋਗੇਸ਼ਨ ਕੀਤੀ ਜਾਵੇਗੀ, ਕਿਸੇ ਤੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾਵੇਗੀ, ਤਾਂ ਜੋ ਗੱਲ ਕਹੇਗਾ ਉਹ ਰਿਕਾਰਡ ਤੇ ਆ ਜਾਏਗੀ, ਮਤਲਬ ਕਿ ਉਹਦੀ ਵੀਡੀਓਗ੍ਰਾਫੀ ਹੋ ਜਾਏਗੀ। ਜਦੋਂ ਵੀਡੀਓਗ੍ਰਾਫੀ ਹੋ ਜਾਏਗੀ, ਤਾਂ ਉਹ ਜਿਹੜੀ ਵੀਡੀਓਗ੍ਰਾਫੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਇਲੈਕਟ੍ਰੋਨਿਕ ਸਬੂਤ ਜਿਹੜੇ ਆ ਉਹ ਮਾਨਤਾ ਪ੍ਰਾਪਤ ਹੋ ਜਾਣਗੇ। ਸੋ ਇਸ ਕਰਕੇ ਇਹ ਹੁਣ ਕੈਮਰੇ ਵਗੈਰਾ ਜਿਹੜੇ ਆ ਉਹ ਲੱਗਣਗੇ। ਵੇਖੋ, ਇਹ ਲੰਮਾ ਪ੍ਰੋਸੈਸ ਆ। ਬਾਕੀ ਇੰਟੈਰੋਗੇਸ਼ਨ ਕਰਨ ਦੇ ਜਿਹੜੇ ਆ ਵੱਖ-ਵੱਖ ਤਰੀਕੇ ਹੁੰਦੇ, ਕਿਸੇ ਹੋਰ ਕਮਰੇ 'ਚ ਲਿਜਾ ਕੇ ਕਰ ਲੈਣਗੇ, ਕਦੇ-ਕਦੇ ਕੈਮਰੇ ਵੀ ਬੰਦ ਹੋ ਜਾਂਦੇ ਆ, ਬਥੇਰਾ ਕੁਛ ਹੋ ਜਾਂਦਾ, ਉਹ ਸਭ ਕੁਝ ਚੱਲੇਗਾ। ਆਪਾਂ ਕਹਿ ਸਕਦੇ ਹਾਂ ਕਿ ਪੂਰਨ ਤੌਰ ਤੇ ਤਾਂ ਨਹੀਂ, ਪਰ ਇੱਕ ਫਾਰਮੈਲਿਟੀ ਦੇ ਤੌਰ ਤੇ ਇਹ ਆ ਕਿ ਜਿਹੜੀ ਪੁੱਛਗਿੱਛ ਹੋਏਗੀ, ਇੱਕ ਤੇ ਇਹ ਆ ਕਿ ਉਹਦੇ ਵਿੱਚ ਕੈਮਰੇ ਜਿਹੜੇ ਆ ਚਾਲੂ ਹੋਣਗੇ, ਤੇ 3rd ਡਿਗਰੀ ਜਾਨੀ ਹੁਣ ਕੈਮਰਿਆਂ ਦੇ ਸਾਹਮਣੇ ਤਾਂ ਕੁੱਟਮਾਰ ਕੀ ਕਰਨੀ ਹੈ, ਕਿ ਉਹ ਸਾਇੰਟੀਫਿਕ ਤਰੀਕੇ ਦੇ ਨਾਲ ਪੁੱਛ ਪੜਤਾਲ ਦਾ ਜਿਹੜਾ ਹੈ ਉਹ ਸਾਰਾ ਇੱਕ ਵਾਰੀ ਡਟ ਕੇ ਜਾਂ ਜ਼ਰੂਰ ਕੀਤਾ ਜਾਏਗਾ। ਜੀ ਤੇ ਗੱਲ ਕਰੀਏ ਪੰਜਾਬ ਦੇ ਇੱਕ ਅਜਿਹੇ ਜ਼ਿਲ੍ਹੇ ਦੀ ਮਿੰਟੂ ਜੀ, ਜਿੱਥੇ 1.5 ਦਰਜਨ ਡਾਕਟਰ ਨੌਕਰੀਆਂ ਛੱਡ ਗਏ। ਦੇਖੋ, 3 ਸਾਲਾਂ ਦੇ ਵਿੱਚ 17 ਡਾਕਟਰਾਂ ਨੇ ਨੌਕਰੀ ਛੱਡੀ ਆ। ਜੇ ਆਪਾਂ ਸਰਕਾਰੀ ਹਸਪਤਾਲ ਬਠਿੰਡਾ ਦੀ ਗੱਲ ਕਰੀਏ, ਤਾਂ ਇੱਕੋ ਜ਼ਿਲ੍ਹੇ ਦੇ ਵਿੱਚ ਇੰਨੇ ਡਾਕਟਰ ਛੱਡ ਜਾਣੇ ਕਰੋਨਾ ਕਾਲ ਦੇ ਵਿੱਚ ਬਠਿੰਡੇ ਦਾ ਇੱਕ ਰਿਕਾਰਡ ਸੀਗਾ। ਇੱਕ ਰਿਕਾਰਡ ਸੀਗਾ ਕਿ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਨੌਕਰੀ ਪੇਸ਼ਾ ਵਾਲੇ ਡਾਕਟਰ ਸੀਗੇ, ਉਹਨਾਂ ਨੇ ਨੌਕਰੀ ਤਿਆਗਤੀ ਸੀਗੀ। ਹੁਣ ਪਿਛਲੇ ਦਿਨੀ ਜੇ ਤੁਸੀਂ ਦੇਖੋਗੇ, ਡਾਕਟਰ ਜਿੰਦਲ ਬਹੁਤ ਹੀ ਸਨਮਾਨਿਤ ਡਾਕਟਰ ਸਨ ਬਠਿੰਡੇ ਦੇ ਵਿੱਚ, ਉਹਨਾਂ ਨੇ ਵੀ ਨੌਕਰੀ ਤਿਆਗ ਦਿੱਤੀ ਆ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਬਹੁਤ ਹੀ
ਵੱਡਾ ਕ੍ਰਾਈਸਿਸ ਬਣਦਾ ਜਾ ਰਿਹਾ ਪੰਜਾਬ ਦੇ ਵਿੱਚ, ਕਿਉਂਕਿ ਦਰਜਨਾਂ ਅਸਾਮੀਆਂ ਖਾਲੀ ਪਈਆਂ ਹੁੰਦੀਆਂ ਨੇ, ਤਾਂ ਉੱਤੋਂ ਡਾਕਟਰ ਹੋਰ ਜਿਹੜੇ ਆ ਉਹ ਛੱਡ ਜਾਂਦੇ ਆ, ਸੇਵਾ ਮੁਕਤੀ ਲੈ ਜਾਂਦੇ ਆ। ਤਾਂ ਜੀ ਕਹਿਣ ਦਾ ਮਤਲਬ ਇਹ ਹੈ ਕਿ ਬਈ ਇਹ ਆਪਣੇ ਆਪ ਦੇ ਵਿੱਚ ਬਹੁਤ ਚਿੰਤਾਜਨਕ ਵਿਸ਼ਾ ਹੈ, ਕਿਉਂਕਿ ਮੈਂ ਅੱਗੇ ਇੱਕ ਰਿਪੋਰਟ ਦੇਖੀ ਸੀ ਕਿ ਪਿਛਲੇ ਦਿਨੀ ਪ੍ਰਵੀਨ ਜੀ, ਜਿਹੜੀ ਕਿ ਇੱਕ ਅਖਬਾਰ ਦੇ ਵਿੱਚ ਛਪੀ ਆ, ਜੀ ਕਿ 5 ਸਾਲਾਂ ਦੇ ਵਿੱਚ 87 ਜਿਹੜੇ ਐਮਓ ਮਤਲਬ ਬਾਤ ਕਰਨਾ ਮੈਡੀਕਲ ਅਫਸਰ ਐਮਓ ਹੋਈ ਜਿਹੜੇ ਆ ਉਹ ਨੌਕਰੀ ਛੱਡ ਗਏ। ਤਾਂ ਤੁਸੀਂ ਸੋਚ ਕੇ ਦੇਖੋ ਕਿ ਜੋ ਸਾਡਾ ਸਿਹਤ ਦਾ ਪ੍ਰਬੰਧ ਹੈ, ਸਿਹਤ ਮਹਿਕਮਾ ਹੈ, ਤੇ ਉਹਦੇ ਵਿੱਚ 49% ਜਿਹੜੇ ਸਪੈਸ਼ਲਿਸਟ ਆ ਉਹਦੀ ਕਮੀ ਆ, ਆਲਮੋਸਟ ਕਹਿ ਲਓ ਕਿ ਅੱਧਿਆਂ ਦੀ ਕਮੀ ਆ। ਤੇ ਉਹਦੇ ਵਿੱਚ ਇਸ ਤਰ੍ਹਾਂ ਮਤਲਬ ਕਿ ਡਾਕਟਰਾਂ ਦਾ ਜਾਣਾ, ਹੁਣ ਦੇਖੋ ਕਈ ਚੱਕਰ ਆ, ਇੱਕ ਤਾਂ ਡਾਕਟਰ ਜੇ ਘੱਟ ਹੋਣਗੇ ਤਾਂ ਆਬਵੀਅਸ ਆ ਕਿ ਉਹ ਦੂਜਿਆਂ ਤੇ ਵਰਕਲੋਡ ਜ਼ਿਆਦਾ ਹੋਊਗਾ, ਬਿਲਕੁਲ ਸਹੀ। ਫਿਰ ਗਵਾਹੀਆਂ ਦੇਣੀਆਂ, ਫਿਰ ਇੱਕ ਬੰਦਾ ਜਿਹੜਾ ਕੋਈ ਮਤਲਬ 8-10 ਪੜ੍ਹਿਆ ਹੈ ਤੇ ਉਹ ਅਹੁਦਾ ਲੈ ਲੈਂਦਾ ਕੋਈ ਝਾੜੂ ਵਾਲਿਆਂ ਦਾ, ਤੇ ਉਹ ਜਾ ਕੇ ਕਹਿ ਦਿੰਦਾ ਕਿ ਆਓ ਬਈ ਆਓ ਚੈਕਿੰਗ ਕਰਾਓ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਸਿਆਸੀ ਦਖਲ ਤੋਂ ਲੈ ਕੇ ਅਦਾਲਤਾਂ ਦਾ ਗੇੜ, ਫਿਰ ਵਰਕਲੋਡ, ਬਹੁਤ ਸਾਰੀਆਂ ਚੀਜ਼ਾਂ ਨੇ ਕਿ ਉਹ ਛੱਡ ਕੇ ਇੱਧਰੋਂ, ਤੇ ਪਹਿਲੀ ਗੱਲ ਤਾਂ ਜੁਆਇਨਿੰਗ ਹੀ ਨਹੀਂ ਕਰ ਰਹੇ ਅੱਜ ਕੱਲ੍ਹ। ਜੇ ਤੁਸੀਂ ਦੇਖੋਗੇ ਤਾਂ ਹੀ ਤਾਂ ਇੱਕ ਤੋੜਾ ਹੈ ਨਾ। ਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਤੁਸੀਂ 60-70 ਟ੍ਰੇਨਿੰਗ ਤੇ ਇੰਟਰਨ ਤੇ ਲਿਆ ਸਕਦੇ ਹੋ, 15,000 ਰੁਪਏ ਦੇਣਾ ਪੈਂਦਾ, ਉਹ ਤੁਸੀਂ ਲਿਆ ਨਹੀਂ ਰਹੇ। ਤਾਂ ਦੂਜੀ ਗੱਲ ਇਹ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਆ ਕਿ ਉਹ ਪ੍ਰਾਈਵੇਟ ਸੈਕਟਰ 'ਚ ਜਾ ਕੇ ਅੱਜ ਕੱਲ੍ਹ ਵੱਡੇ ਹਸਪਤਾਲ ਆ, ਉਹ ਵੱਡੇ ਪੈਕੇਜ ਦਿੰਦੇ ਆ, ਤਾਂ ਫਿਰ ਕਿਉਂ ਤੁਹਾਡੇ ਇਸ ਖਸਤਾ ਪ੍ਰਬੰਧ ਦਾ ਹਿੱਸਾ ਬਣਨਗੇ? ਪਰ ਤੁਸੀਂ ਦੇਖੋ ਕਿ ਸਿੱਖਿਆ ਅਤੇ ਸਿੱਖਿਆ ਦੇ ਵਿੱਚ ਪਿਛਲੇ ਦਿਨੀ ਤੁਸੀਂ ਬਹੁਤ ਚਰਚਿਤ ਖਬਰ ਦੇਖੀ ਹੋਣੀ ਹੈ ਕਿ 8 ਕਾਲਜਾਂ ਨੂੰ ਆਟੋਨੋਮ ਕਰਨ ਦਾ ਇਹਨਾਂ ਨੇ ਫੈਸਲਾ ਕੀਤਾ। ਉਧਰ ਦੂਸਰੇ ਪਾਸੇ ਸਿੱਖਿਆ ਤੋਂ ਇਲਾਵਾ ਸਿਹਤ ਦਾ ਹਾਲ ਦੇਖ ਲਓ, ਯਾਨੀ ਜਿਹੜੇ 2 ਇਹਨਾਂ ਨੇ ਕੋਰ ਪਿੱਲਰ ਬਣਾਏ ਸਨ ਆਪਣੀ ਰਾਜਨੀਤੀ ਦੇ ਝਾੜੂ ਵਾਲਿਆਂ ਨੇ, ਤਾਂ ਉਹ ਦੋਨੇ ਹੀ ਕੋਰ ਪਿੱਲਰ ਅੱਜ ਜਿਹੜੇ ਆ ਖਸਤਾ ਹਾਲਤ ਦੇ ਵਿੱਚ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।